ਮੇਰੇ ਜੀ ਦਾਦਾ ਜੀ ਬਾਪੂ ਜੀ ਜਵੰਤ ਸਿੰਘ ਹੋਣੀ ਉਹ ਨਿਜ਼ਾਬਾਜ਼ੀ ਦਾ ਬੜਾ ਸ਼ੌਂਕ ਸੀ ਉਹਨਾਂ ਨੂੰ ਤੇ ਅੱਜ ਇਹ ਉਹ ਸ਼ੌਂਕ ਪੂਰਾ ਕਰ ਰਹੇ ਜੀ ਵੇਖ ਕੇ ਅਸੀਂ याद है तुहानू? मेरा ख्याल है एक दिन जवंत सिंह मिलन हाँ जी हाँ ते हरवंत सिंह किशन सिंह हाँ जी बस मिलना ये मैं याद है मन याद मैं जवंत सिंह दा पोतरा हाँ जी जवंत सिंह दा हाँ जी मैं जवंत सिंह दा पोतरा अच्छा किशन सिंह उन्होंने भाई सी वो चार बड़ा सन जिस जैसे नारायण सिंह किशन सिंह इंदर सिंह जवंत सिंह नारायण सिंह हाँ दादा मेरा तीजे नंबर से जवंत सिंह ते मैं जवंत सिंह दा बड़ा मुंडा बलवंत सिंह हुंदा सी अच्छा ते मैं उन्हां दा विचकारला बड़ा हाँ समझ आ गया मैं जवंत सिंह दा पोतरा ठीक है चंगा कीते रूह मंगे ते तेरा मारे ये तो चलो तस्वीर विखाना दादे अपनी दी है मेरी नजर का है नहीं कमजोर है ये मेरा दादा है जी हाँ ओ जमाने ये जवंत सिंह वतन वतन होंदा रूह मंगदा वतन का आप तेरा मारे ही न चाह चंगा कीते ਤੇ ਅਸੀਂ ਸਾਰੇ ਵੱਖੋ ਵੱਖਰੇ ਮੁਲਕਾਂ ਚਲੇ ਗਏ ਆ ਕੋਈ ਕਿਤੇ ਵਸਦਾ ਹੈ ਕੋਈ ਕਿਤੇ ਵਸਦਾ ਜਿੱਥੇ ਵਸਦਾ ਕੋਈ ਕੁਝ ਨਹੀਂ ਪਰ ਗੱਲ ਇਹ ਕਿ ਜੀ ਹੈ ਜਿਸ ਮਿੱਟੀ ਤੋਂ ਅਸੀਂ ਗਏ ਆ ਉਹ ਫਿਰ ਆਪਣਾ ਘਰ ਆਪਣਾ ਇਹੀ ਹੈ ਇਹ ਠੀਕ ਹੈ ਹਾਂ ਸੋ ਇਹ ਮੁਹੱਬਤ ਹੈ ਜਿਹੜੀ ਲੈ ਕੇ ਆਈ ਹੈ ਵਾਪਸ ਸੋ ਮੈਂ
ਬਸ ਇਹ ਜਿਹੜੀ ਗੱਲਾਂ ਸੁਣੀਆਂ ਸੀ ਉਹਨੂੰ ਯਾਦ ਕਰਦਾ ਇੱਕ ਵਾਰ ਵਾਪਸ ਮੈਂ ਆਇਆ ਚਲੋ ਵੇਖ ਜਾਵਾਂਗੇ। ਤੁਹਾਡੇ ਨਾਲ ਮੁਲਾਕਾਤ ਹੋ ਗਈ ਹੈ। हाँ अल्लाह राजी हो कोई अल्लाह पाक राजी हो हर मुसलमान तो ਤੁਹਾਨੂੰ ਪਤਾ ਕੋਈ ਘਰ ਕਿੱਥੇ ਸੀ ਸਾਡੇ ਮੇਰੇ ਵੜਕੇ ਦਾ ਘਰ ਕੋਲ ਪਤਾ ਕਿੱਥੇ ਸੀ तो आजा ਹਾਂਜੀ हाँ चा गली सामने जब सामा घर आ तो मकान ढह गए हैं ਵਿਖਾਓਗੇ ਮਕਾਨ ਵਿਖਾ हाँ नासिर भाई मेरा अज का सफ़र मुकम्मल हो गया घर वापस परत गया जी बड़ा शुक्रिया तुसी सारे ने बड़ी मुहब्बत दी जी बहुत शुक्रिया मैं पहला भी तो कहा कि मेरे को अल्फाज की घाट है मैंने पता ही नहीं मैं कहना की है अस्सलाम वालेकुम पंजाबी लहर की टीम जिवें तुहानूं पता पंजाब दे ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਪਿੰਡਾਂ ਨੂੰ ਉਹਨਾਂ ਜਗ੍ਹਾ ਨੂੰ ਜਿੱਥੋਂ ਇੱਧਰਲੇ ਪੰਜਾਬ ਤੋਂ ਚੜ੍ਹਦੇ ਪੰਜਾਬ ਤੋਂ ਲੈਂਦੇ ਪੰਜਾਬ ਤੋਂ ਲੈਂਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਲੋਕ ਆਪਣੇ ਹੱਸਦੇ ਵਸਦੇ ਘਰ ਛੱਡ ਕੇ ਗਏ ਉਹਨਾਂ ਯਾਦਾਂ ਨੂੰ ਤਾਜ਼ਾ ਕਰਨ ਲਈ ਪੰਜਾਬੀ ਲਹਿਰ ਦੀ ਟੀਮ ਵੱਖ-ਵੱਖ ਥਾਵਾਂ ਤੇ ਜਾ ਕੇ ਇਸ ਤਰ੍ਹਾਂ ਦੇ ਛੋਟੇ-ਛੋਟੇ ਉਪਰਾਲੇ ਤੁਹਾਡੇ ਤੱਕ ਰੱਖਦੇ ਰਹਿੰਦੀ ਹੈ। ਇਸ ਤਰ੍ਹਾਂ ਦੀ ਇੱਕ ਹੋਰ ਵੀਡੀਓ ਲੈ ਕੇ ਅੱਜ ਅਸੀਂ ਹਾਜ਼ਰ ਹੋਏ ਸਾਂ ਡਿਸਟ੍ਰਿਕਟ ਸਰਗੋਧਾ ਅੱਗੋਂ ਉਸ ਤੋਂ ਬਾਅਦ ਅਸੀਂ ਸਿੱਲਾਂ ਵਾਲੀ ਤੋਂ ਅੱਗੇ ਨਥੋਕਾ ਹਵੇਲੀ ਨਥੋਕਾ ਤੇ ਪਿੰਡ ਉਹਦੇ ਨਾਲ ਮਲਹੇਕਾ ਪਿੰਡ ਬੱਦਰ ਪੌਣ ਸਰਦਾਰ ਸਰਬਜੀਤ ਸਿੰਘ ਅਰੋੜਾ ਸਾਹਿਬ ਪਹੁੰਚੇ ਨੇ ਸਾਡੇ ਕੋਲ ਕੈਨੇਡਾ ਤੋਂ ਤੇ ਅਸੀਂ ਸਵੇਰ ਤੁਰੇ ਸਾਂ ਲੈਲਪੁਰ ਤੋਂ ਇੱਧਰ ਨੂੰ ਸਰਗੋਧੇ ਵੱਲ ਨੂੰ ਜੇਨ 'ਚ ਅਸੀਂ 2 ਘੰਟੇ ਤੱਕ ਪਹੁੰਚ ਜਾਵਾਂਗੇ ਲੇਕਿਨ ਉਸ ਤੋਂ ਅੱਗੇ ਸਫ਼ਰ ਬਹੁਤ ਲੰਮਾ ਹੋ ਗਿਆ 3.5 ਘੰਟੇ ਲੱਗ ਗਏ ਹਾਂਜੀ ਤੇ ਇੰਜੋਏ ਵੀ ਕੀਤਾ ਵਧੀਆ ਏਰੀਆ ਹੁੰਦੇ ਰਾਹ 'ਚ ਆਪਾਂ ਨੇਜ਼ਾਬਾਜ਼ੀ ਵੇਖੀ ਬਿਲਕੁਲ ਅੱਛਾ ਸਭ ਪਹਿਲਾਂ ਤੇ ਅਸੀਂ ਜਿੰਨੇ ਵੀ ਆਪ ਤੁਹਾਡੇ ਪਿੰਡ ਦੇ ਨੇ ਜਿੱਥੋਂ ਤੁਸੀਂ ਤੁਹਾਡੇ ਵੱਡੇ ਉੱਠ ਕੇ ਗਏ ਹਾਂਜੀ ਤੇ ਉਹ ਸਾਰੇ ਸਾਡੇ ਵੱਲੋਂ ਪੰਜਾਬੀ ਲਹਿਰ ਟੀਮ ਵੱਲੋਂ ਵੈਲਕਮ ਤੁਹਾਨੂੰ ਤੁਸੀਂ ਪਾਕਿਸਤਾਨ ਪਹੁੰਚੇ ਥੈਂਕ ਯੂ ਜੀ ਅੱਛਾ ਪਹਿਲਾਂ ਸਾਰਿਆਂ ਨੇ ਦੱਸੋ ਕਿਸ ਤਰ੍ਹਾਂ ਲੱਗਾ ਤੁਹਾਨੂੰ ਪਾਕਿਸਤਾਨ ਆ ਕੇ ਇਹਨਾਂ ਲੋਕਾਂ ਨਾਲ ਮਿਲ ਕੇ ਥੋੜ੍ਹੇ ਜਿਹੇ ਆਪਣੇ ਵਿਚਾਰ ਸਾਂਝੇ ਕਰੋ ਜ਼ਰੂਰ ਜੀ ਦੇਖੋ ਜੀ ਪਾਕਿਸਤਾਨ ਦੀ ਗੱਲ ਤਾਂ ਮੈਂ ਬਾਅਦ ਵਿੱਚ ਕਰਨਾ ਚਾਹਾਂਗਾ ਪਾਕਿਸਤਾਨ ਆ ਕੇ ਕਿਹੋ ਜਿਹਾ ਲੱਗਿਆ ਪਰ ਮੈਨੂੰ ਪਿੰਡ ਹਵੇਲੀ ਨਥੋਕੇ ਤੇ ਬਦਰ ਪੌਣ ਆ ਕੇ ਇਸ ਤਰ੍ਹਾਂ ਲੱਗਿਆ ਕਿ ਮੈਂ ਆਪਣੇ ਘਰ ਵਾਪਸ ਆਇਆ ਇਸ ਤੋਂ ਵੱਡੀ ਕੋਈ ਗੱਲ ਨਹੀਂ ਸੀ ਮੇਰੇ ਵਾਸਤੇ ਇਹ ਸੀ ਕਿ ਜਿਵੇਂ ਇਹ ਮੇਰਾ ਘਰ ਹੈ ਤੇ ਮੈਂ ਆਪਣੇ ਘਰ ਚੱਲਿਆ ਤੇ ਇਹੀ ਮੁਹੱਬਤ ਮੈਨੂੰ ਉਹ ਮਿਲੀ ਹੈ ਜੋ ਮੈਨੂੰ ਘਰਦਿਆਂ ਤੋਂ ਮਿਲਣੀ ਸੀ ਜਿਵੇਂ ਭਰਾਵਾਂ ਵਾਲੀ ਮੁਹੱਬਤ ਸੀ ਉਸ ਤੋਂ ਵੱਧ ਮੁਹੱਬਤ ਮਿਲੀ ਹੈ ਮੈਨੂੰ ਰਾਹ ਵਿੱਚ ਆ ਕੇ ਨਾਲ ਲੈ ਕੇ ਜਾਣਾ ਇੱਥੇ ਜਿਸ ਤਰ੍ਹਾਂ ਖੈਰ ਮਕਦਮ ਕੀਤਾ ਜਿਸ ਤਰ੍ਹਾਂ ਮੈਨੂੰ ਮਿਲੇ ਨੇ ਲੋਕ ਇਸ ਤਰ੍ਹਾਂ ਲੱਗਦਾ ਹੀ ਨਹੀਂ ਕਿ ਮੈਂ ਕੋਈ ਅੱਜ ਪਹਿਲੀ ਦਫਾ ਉਹਨਾਂ ਨੂੰ ਮਿਲਿਆ ਤੇ ਇਸ ਤੋਂ ਵੱਧ ਪਿਆਰ ਮੈਨੂੰ ਕੋਈ ਪੁਰਾਣੀ ਸਾਂਝ ਹੈ ਬਿਲਕੁਲ ਜੀ ਪੁਰਾਣੀ ਸਾਂਝ ਇਹ ਕਹਾਣੀ ਵੀ ਉਸ ਸੱਚੀ ਤਾਂ ਇਹੀ ਹੈ ਇਹ ਸਮਝ ਲਓ ਕਿ ਦਾਦੇ ਦੀ ਦੋਸਤੀ ਪੋਤਰੇ ਨੇ ਨਿਭਾਈ ਹੈ ਅਸਲ ਕਹਾਣੀ ਵੀ ਇਹੀ ਹੈ ਜਿਹੜੀ ਮਤਲਬ ਜਿਸ ਪਿੱਛੇ ਅੱਜ ਮੈਂ ਇੱਥੇ ਆਇਆ ਵੀ ਹਾਂ ਪਿੰਡ ਬਦਰ ਪੌਣ ਤੇ ਉਹਦੇ ਨਾਲ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਹਵੇਲੀ ਨਥੋਕੇ ਦੇ ਮੇਰੇ ਦਾਦਾ ਜੀ ਦੋਸਤ ਸਨ ਤੇ ਮੇਰੇ ਦਾਦਾ ਜੀ ਹਾਂਜੀ ਬਿਲਕੁਲ ਜੀ ਅਲੀ ਸ਼ੇਰ ਦਾ ਮਤਲਬ ਬੇਟਾ ਖੁਦਾ ਬਖਸ਼ ਤੇ ਉਹ ਦੋਸਤੀ ਰਹੀ ਉਹਨਾਂ ਨਾਲ ਤੇ ਨਾਲ ਦੇ ਪਿੰਡ ਸਨ ਤੇ ਅੱਜ ਵੀ ਉਸ ਪਿੰਡ ਵਿੱਚ ਜਦੋਂ ਵਾਪਸ ਗਿਆ ਮੈਂ ਪਹਿਲਾਂ ਹਵੇਲੀ ਨਥੋਕੇ ਗਿਆ ਜਿਵੇਂ ਕੋਈ ਆਪਣੇ ਦੋਸਤ ਦੇ ਘਰ ਜਾਂਦਾ ਇਸ ਤਰ੍ਹਾਂ ਮੈਨੂੰ ਤਾਹਿਰ ਨਥੋਕੇ ਦੇ ਘਰ ਜਾਣ ਦਾ ਮੌਕਾ ਮਿਲਿਆ ਉਹਨਾਂ ਨੇ ਮੈਨੂੰ ਬੜੇ ਪਿਆਰ ਨਾਲ ਬੜੇ ਮੁਹੱਬਤ ਨਾਲ ਪਿੰਡ ਦੇ ਲੋਕਾਂ ਸਾਰਿਆਂ ਨੇ ਮਿਲਵਾਇਆ ਇੱਕ ਨਾਲ ਤੇ ਪਿੰਡ ਦੇ ਲੋਕਾਂ ਦੀ ਇੰਨੀ ਮੁਹੱਬਤ ਹੈ ਕਿ ਇੰਨਾ ਹਜੂਮ ਇੰਨਾ ਇਕੱਠ
ਵਾਕਈ ਮੇਰਾ ਦਿਲ ਮੇਰੀ ਰੂਹ ਤਾਂ ਅੰਦਰ ਤੱਕ ਭਿੱਜ ਗਈ ਹੈ ਕਿ ਵੀ ਇੰਨੇ ਲੋਕ ਮੁਹੱਬਤ ਕਰਦੇ ਨੇ। ਅੱਛਾ ਚਲੋ ਇਹ ਦੱਸੋ ਵੀ ਪਹਿਲੇ ਤੇ ਥੋੜੀ ਜਿਹੀ ਗੱਲ ਸਾਨੂੰ ਪਿੱਛੋਂ ਤਾਂ ਜੇ ਲੈ ਕੇ ਤੁਰੀਏ ਕੈਨੇਡਾ ਤੋਂ ਜਦੋਂ ਵੀਜ਼ਾ ਵਾਸਤੇ ਅਪਲਾਈ ਕੀਤਾ ਆਂਦੇ ਨਾ ਕੁਝ ਅਫਵਾਹਾਂ ਵੀ ਉੱਥੇ ਪਾਕਿਸਤਾਨ ਇਸ ਤਰ੍ਹਾਂ ਦੇ ਹਾਲਾਤ ਹੀ ਉਹ ਇੱਥੇ ਕੋਈ ਇਸ ਤਰ੍ਹਾਂ ਦੀ ਗੱਲ ਤੁਹਾਨੂੰ ਮਹਿਸੂਸ ਹੋਈ ਹੈ? ਨਹੀਂ ਐਸਾ ਕੁਝ ਵੀ ਨਹੀਂ ਹੈ ਜੀ, ਨਹੀਂ ਕੁਝ ਨਹੀਂ। ਦੇਖੋ ਜੀ ਜਿੰਨੇ ਵੀ ਮੁਲਕ ਨੇ ਉਹ ਸਾਰੇ ਕੋਈ ਲਗਭਗ ਸਾਰੇ ਇੱਕੋ ਵਰਗੇ ਹੁੰਦੇ ਆ, ਕੋਈ ਜ਼ਿਆਦਾ ਫਰਕ ਨਹੀਂ ਹੁੰਦਾ। ਤੁਸੀਂ ਭਾਵੇਂ ਹਿੰਦੁਸਤਾਨ ਚਲੇ ਜਾਓ, ਪਾਕਿਸਤਾਨ ਚਲੇ ਜਾਓ ਜਾਂ ਤੁਸੀਂ ਕੈਨੇਡਾ ਚਲੇ ਜਾਓ, ਸਾਰੇ ਬੰਦੇ ਹੀ ਹੁੰਦੇ, ਬੰਦਿਆਂ 'ਚ ਕੋਈ ਫਰਕ ਨਹੀਂ ਹੁੰਦਾ, ਇਨਸਾਨ ਹੀ ਹੁੰਦਾ। ਸਿਰਫ ਇੰਨਾ ਕੁ ਫਰਕ ਹੋ ਸਕਦਾ ਹੈ ਕਿ ਮੌਸਮ ਦਾ ਫਰਕ ਹੋ ਸਕਦਾ, ਬੋਲੀ ਦਾ ਫਰਕ ਹੋ ਸਕਦਾ, ਜ਼ੁਬਾਨ ਦਾ ਫਰਕ ਹੋ ਸਕਦਾ, ਰੰਗ ਰੂਪ ਵੱਖਰੇ ਹੋ ਸਕਦੇ। ਜਿਸ ਮੁਲਕ ਤੋਂ ਮੈਂ ਆਇਆ ਉੱਥੇ ਸਨੋ ਜ਼ਿਆਦਾ ਹੈਗੀ ਹੈ, ਉੱਥੇ ਇੱਥੇ ਗਰਮੀ ਸੀ ਜੀ, ਇੱਥੇ ਸਾਡੇ ਹਿਸਾਬ ਨਾਲ ਇੱਥੇ ਮਾਹੌਲ, ਪਰ ਅਦਰਵਾਈਜ਼ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਜਿਸ ਤੋਂ ਮੈਂ ਕਹਾਂ ਕਿ ਕੋਈ ਡਰਨ ਵਾਲੀ ਗੱਲ ਹੈ, ਐਸਾ ਕੁਝ ਵੀ ਨਹੀਂ ਹੈ। ਬਿਲਕੁਲ ਵਧੀਆ ਪੀਸਫੁਲ। ਵੇਖੋ ਸਾਰੇ ਲੋਕਾਂ ਜਾਵਾਂ ਘੁਲ ਮਿਲੇ ਫਿਰਨੇ। ਬਿਲਕੁਲ ਜੀ, ਮੈਂ ਤਾਂ ਨਹੀਂ ਇਹ ਵੀ ਸਿੱਖ ਆ ਤੇ ਇਹ ਮੁਸਲਮਾਨ ਹੈ, ਸਾਰੇ ਰਲ ਕੇ ਰੋਟੀ ਵੀ ਖਾਣੀ ਆਪਾਂ। ਬਿਲਕੁਲ ਜੀ, ਬਿਲਕੁਲ ਕਿਹੜੀ ਗੱਲ ਹੈ। ਅੱਛਾ ਇਹਦੇ 'ਚ ਦੂਜਾ ਤੁਸੀਂ ਇੱਕ ਗੱਲ ਦੱਸਿਓ ਵੀ ਜਿਸ ਤਰ੍ਹਾਂ ਅੱਗੇ ਮੈਂ ਗੱਲ ਕੀਤੀ ਸੀ ਵੀ ਵੀਜ਼ਾ ਲੈਣ ਵਾਰੀ ਵੀ ਥੋੜ੍ਹੇ ਜਿਹੇ ਅਭਾਮ ਹੁੰਦਾ ਵੀ ਯਾਰ ਉੱਥੇ ਪਤਾ ਨਹੀਂ ਕੀ ਹਾਲਾਤ ਹੈ, ਉਦੋਂ ਤੁਸੀਂ ਮੈਸੇਜ ਦਿੱਤਾ, ਬੜਾ ਵਧੀਆ। ਜਿਹੜੇ ਇਸ ਤਰ੍ਹਾਂ ਦੇ ਹੋਰ ਲੋਕ ਨੇ, ਲੱਖਾਂ ਲੋਕ ਨੇ ਜਿਹੜੇ ਇੱਧਰ ਨੂੰ ਆਉਣਾ ਚਾਹੁੰਦੇ ਨੇ ਜਾਂ ਇੱਧਰਲੇ ਉੱਧਰ ਆਉਣਾ ਚਾਹੁੰਦੇ, ਉਹਨਾਂ ਵਾਸਤੇ ਕੀ ਪੈਗਾਮ ਤੁਹਾਡਾ? ਮੈਂ ਇੱਕੋ ਗੱਲ ਕਹਾਂਗਾ ਜੀ, ਦੇਖੋ ਜੇ ਤੁਹਾਡੇ ਮਨ ਵਿੱਚ ਕਿਤੇ ਕੋਈ ਖਿਆਲ ਹੈ ਨਾ ਕਿ ਕੁਝ ਉੱਥੇ ਬੁਰਾ ਹੋਣ ਵਾਲਾ, ਇੱਧਰ ਉੱਧਰ ਜਾ ਕੇ ਉੱਧਰੋਂ ਇੱਧਰ ਆ ਕੇ ਅਜਿਹਾ ਕੁਝ ਨਹੀਂ ਹੋਣ ਲੱਗਿਆ। ਤੁਸੀਂ ਜਾਓ, ਖੁੱਲ੍ਹ ਕੇ ਜਾਓ, ਆਪਣੇ ਘਰ ਆਪਣੀ ਮਿੱਟੀ ਨੂੰ ਜਾ ਕੇ ਆਪਣੇ ਲੋਕਾਂ ਨੂੰ ਮਿਲ ਕੇ ਆਓ। ਜੋ ਇੱਧਰੋਂ ਉੱਧਰ ਜਾ ਰਹੇ ਹੋ ਤੇ ਭਾਵੇਂ ਉੱਧਰੋਂ ਇੱਧਰ ਆ ਰਹੇ ਹੋ, ਦੋਵੇਂ ਪਾਸੇ ਜਾਓ, ਮਿਲੋ ਲੋਕਾਂ ਨੂੰ। ਬੜੀ ਮੁਹੱਬਤ ਹੈ ਲੋਕਾਂ ਵਿੱਚ, ਬੜਾ ਪਿਆਰ ਹੈ। ਮੈਂ ਇੱਕ ਨਹੀਂ ਕਿੰਨੇ ਕੁ ਜਿਹੇ ਨਾਂ ਤੁਹਾਡੇ ਸਾਹਮਣੇ ਲੈ ਸਕਦਾ ਜਿਹੜੇ ਮੇਰੇ, ਕਿਉਂਕਿ ਮੈਂ ਟੈਲੀਵਿਜ਼ਨ ਦੇ ਸ਼ੋਅ ਨਾਲ ਤਾਲੁਕ ਰੱਖਦਾ, ਮੈਂ ਉਹਨਾਂ ਲੋਕਾਂ ਦੇ ਵਿੱਚ ਉੱਠਦਾ ਬਹਿੰਦਾ ਰਿਹਾ। ਮੇਰੇ ਬਹੁਤ ਸਾਰੇ ਇੱਥੇ ਅਦਾਕਾਰ ਦੋਸਤ ਨੇ ਜਿਨ੍ਹਾਂ ਦਾ ਅਕਸਰ ਮੇਰਾ ਮਿਲਣਾ ਹੁੰਦਾ ਹੈ, ਜਿਵੇਂ ਸਰਫਰਾਜ਼ ਰਾਣਾ ਹੈ, ਸੁਹੇਲ ਵੜੈਚ ਹੈ, ਬਿਸ਼ਾਰਾ ਟੀਪੂ ਸੁਲਤਾਨ ਹੈ, ਅਦਾਕਾਰਾ ਸਵੇਰਾ ਨਦੀਮ ਹੈ, ਇਹ ਸਾਰੇ ਮੈਨੂੰ ਬੜੀ ਮੇਰੇ ਨਾਲ ਮਿਲ ਵਰਤਣ, ਬੜਾ ਮੁਹੱਬਤ ਹੈ ਜੀ ਸਾਰਿਆਂ ਨਾਲ। ਕੋਈ ਐਸੀ ਗੱਲ ਨਹੀਂ, ਸਾਡੇ ਜਿੱਥੇ ਵੀ ਆਉਂਦੇ ਨੇ ਮਿਲਦੇ ਜ਼ਰੂਰ ਨੇ ਸਾਨੂੰ। ਓਵਰਆਲ ਆਪਣੇ ਵਟਕਿਆਂ ਦੀਆਂ ਯਾਦਾਂ ਜਿਹੜੀਆਂ 70 ਵਰ੍ਹਿਆਂ 71 ਵਰ੍ਹਿਆਂ ਪਹਿਲਾਂ ਸੀ, ਉਹ ਅੱਜ ਝੋਲੀ ਭਰ ਲਈਆਂ। ਬਿਲਕੁਲ ਜੀ, ਮੈਂ ਇੰਨਾ ਕੁਛ ਆਪਣੇ ਅੰਦਰ ਇਕੱਠਾ ਕਰਕੇ ਅੱਜ ਲੈ ਚੱਲਿਆ। ਇਹ ਮੁਹੱਬਤ ਕੋਈ ਕੰਧਾਂ ਇਮਾਰਤਾਂ ਖੜਾ ਹੋਣਾ ਜ਼ਰੂਰੀ ਨਹੀਂ ਕਿ ਮੇਰੇ ਉੱਥੇ ਘਰ ਦੀਆਂ ਕੰਧਾਂ ਹੁੰਦੀਆਂ ਤਾਂ ਸ਼ਾਇਦ ਮੈਨੂੰ ਕੋਈ ਜ਼ਿਆਦਾ ਮੁਹੱਬਤ ਹੁੰਦੀ, ਉਹ ਤਾਂ ਸਿਰਫ ਕੰਧਾਂ ਨੇ। ਪਰ ਜੋ ਲੋਕਾਂ ਦੇ ਦਿਲਾਂ ਤੋਂ ਜੋ ਮੈਨੂੰ ਮਿਲਿਆ, ਜੋ ਲੋਕਾਂ ਨੇ ਮੇਰੇ ਨਾਲ ਗੱਲਾਂ ਸ਼ੇਅਰ ਕੀਤੀਆਂ ਨੇ, ਜੋ ਕਿਸੇ ਕਹਾਣੀਆਂ ਮੈਨੂੰ ਦੱਸੇ ਪਿੰਡ ਦੇ ਬਜ਼ੁਰਗਾਂ ਨੇ, ਮੇਰੇ ਨੂੰ ਅੱਜ ਵੀ ਮੇਰੇ ਦਾਦੇ ਨੂੰ ਯਾਦ ਰੱਖਿਆ ਤੇ ਸਾਰੇ ਬਜ਼ੁਰਗਾਂ ਨੂੰ ਤੁਹਾਡੇ ਦਾਦੇ ਦਾ ਨਾਂ ਯਾਦ, ਸਾਰਿਆਂ ਨੂੰ ਯਾਦ ਹੈ ਜੀ। ਅੱਛਾ ਇਹ ਕੁਦਰਤੀ ਗੱਲ ਹੈ ਕਿ ਉਹਨਾਂ ਨੂੰ ਬਲਕਿ ਈਵਨ ਕਿ ਬੱਚੇ ਜਿਹੜੇ ਹੁਣ ਸਾਡੇ ਵਰਗੇ ਨੇ ਉਸ ਨਾਲ ਨਿੱਕੇ, ਉਹਨਾਂ ਨੂੰ ਪਤਾ। ਹਾਂ, ਮੈਂ ਬੜਾ ਹੈਰਾਨ ਸੀ ਇਸ ਗੱਲ ਦੇ ਉੱਤੇ। ਸੋ ਬੜੀ ਵੱਡੀ ਗੱਲ ਹੈ ਜੀ, ਲੋਕਾਂ ਨੇ ਯਾਦ ਰੱਖਿਆ। ਇਸ ਤੋਂ ਬਾਅਦ ਮੁਹੱਬਤ ਹੋਰ ਕੀ ਹੋ ਸਕਦੀ ਹੈ। ਸੋ ਮੈਂ ਤਾਂ ਬੜਾ ਮਸ਼ਕੂਰ ਹਾਂ ਜੀ ਪਿੰਡ ਦਾ, ਕਿ ਇੱਕ ਨਹੀਂ ਸਗੋਂ ਮੈਂ ਤਾਂ ਹੁਣ ਤਾਂ ਦੋਵਾਂ ਪਿੰਡਾਂ ਦਾ ਹੋ ਗਿਆ ਜੀ। ਪਹਿਲੇ ਤਾਂ ਇੱਕ ਦਾ ਕਹਿ ਸਕਦਾ ਸੀ, ਹੁਣ ਤਾਂ ਦੋਵਾਂ ਨੇ ਮੈਨੂੰ ਇੰਨੀ ਮੁਹੱਬਤ ਦਿੱਤੀ ਹੈ ਕਿ ਮੈਂ ਹੁਣ ਤਾਂ ਇਹ ਕਹਿਣਾ ਵੀ ਮੁਸ਼ਕਿਲ ਹੈ ਵੀ ਕਿਹੜਾ ਮੇਰਾ ਤੇ ਕਿਹੜਾ ਨਹੀਂ, ਤੇ ਦੋਵੇਂ ਪਾਸੇ ਬੜੀ ਮੁਹੱਬਤ ਮਿਲੀ ਹੈ ਜੀ ਮੈਨੂੰ ਤਾਂ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਪਾਕਿਸਤਾਨ ਦਾ ਇੱਕ ਅਸੀਂ ਚਾਹੁੰਦੇ ਹੁੰਦੇ ਪਾਕਿਸਤਾਨ ਅੱਗੇ ਵੀ ਪਾਕਿਸਤਾਨ ਬੜਾ ਵਧੀਆ ਪੀਸਫੁਲ ਕੰਟਰੀ ਹੈ, ਇੱਕ ਸੌਫਟ ਇਮੇਜ ਜਿਹੜਾ ਦੁਨੀਆ ਤੱਕ ਜਿਹੜਾ ਵਾ ਤੁਹਾਡੇ ਤਰ੍ਹਾਂ ਦੇ ਲੋਕ ਜਦੋਂ ਆਉਂਦੇ ਨੇ ਇੱਥੇ ਆ ਕੇ ਪੁੱਛਦੇ ਨੇ, ਆਪ ਆਪਣੀ ਅੱਖੀਂ ਵੇਖਦੇ ਨੇ, ਤੇ ਬੜਾ ਵਧੀਆ ਤੇ ਪਿਆਰਾ ਮੈਸੇਜ ਪੂਰੀ ਦੁਨੀਆ ਤੱਕ ਜਾਂਦਾ ਪਾਕਿਸਤਾਨ ਦਾ। ਸੋ ਅਸੀਂ ਵੀ ਆਪਣੇ ਹਰ ਵੀਡੀਓ 'ਚ ਕਹਿੰਦੇ ਹੁੰਦੇ ਹਾਂ ਵੀ ਜਿਹੜੇ ਲੋਕ ਇੱਧਰ ਨੂੰ ਇਹਨਾਂ ਨਾਲ ਜਿਨ੍ਹਾਂ ਦੇ ਰੂਟਸ ਇੱਧਰ ਜੁੜੇ ਨੇ, ਇੱਧਰ ਨੂੰ ਆਉਣ, ਆਪਣੇ ਪਿੰਡਾਂ ਵੱਲ, ਆਪਣੇ ਸ਼ਹਿਰਾਂ ਵੱਲ, ਆਪਣੇ ਗਲੀ ਮੁਹੱਲੇ ਜਿੱਥੇ ਉਹਨਾਂ ਦੀਆਂ ਵੱਡਿਆਂ ਦੀਆਂ ਯਾਦਾਂ ਤਾਜ਼ਾ ਨੇ। ਕੋਈ ਇਸ ਤਰ੍ਹਾਂ ਦਾ ਖੁਦਾਰਾ ਕੋਈ ਇਸ਼ੂ ਨਹੀਂ ਹੈ, ਤੁਸੀਂ ਆਓ। ਲੋਕ ਬੜੇ ਪਿਆਰ ਕਰਨ ਵਾਲੇ, ਮਿਲਣ ਵਰਤਣ ਵਾਲੇ ਲੋਕ ਨੇ। ਸੋ ਇਹਨਾਂ ਨਥੋਕਾ ਪਿੰਡ ਬਦਰ ਭੌਣ ਦੀਆਂ ਯਾਦਾਂ ਇਕੱਠੀਆਂ ਕਰਕੇ ਤੇ ਲੈ ਚੱਲੇ ਟੈਕਸ ਤੋਂ ਬਗੈਰ ਹੀ। ਬਿਲਕੁਲ ਜੀ, ਟੈਕਸ ਤੋਂ ਬਗੈਰ ਲੈ ਚੱਲੇ ਜੀ, ਬਿਲਕੁਲ ਲੈ ਚੱਲੇ ਜੀ। ਸੋ ਆਪਾਂ ਇਸ ਤਰ੍ਹਾਂ ਦੀਆਂ ਵੀਡੀਓਜ਼, ਇਸ ਤਰ੍ਹਾਂ ਦੀਆਂ ਕਹਾਣੀਆਂ ਜਿਵੇਂ ਅੱਗੇ ਤੁਹਾਨੂੰ ਪਤਾ ਤੁਹਾਡੇ ਤੱਕ ਰੱਖਦੇ ਰਹੀਦਾ। ਪਿਆਰ, ਮੁਹੱਬਤ ਤੇ ਅਮਨ ਦਾ ਮੈਸੇਜ ਜਿਹੜਾ ਵਾ ਪੰਜਾਬੀ ਲਹਿਰ ਦੀ ਟੀਮ ਦੀ ਕੋਸ਼ਿਸ਼ ਹੈ ਕਿ ਪੂਰੀ ਦੁਨੀਆ ਤੱਕ ਜਿਹੜਾ ਵਾ ਉਹ ਵੱਧ ਤੋਂ ਵੱਧ ਤਰੀਕੇ ਨਾਲ ਪਹੁੰਚਿਆ ਜਾਵੇ ਤੇ ਅਸੀਂ ਵੀ ਪਹੁੰਚਾ ਸਕੀਏ। ਮਿਲਦੇ ਹਾਂ ਫਿਰ, ਰੱਬ ਰੱਖਾ।